जी अस्सलाम वालेकुम। तो साहब सुनाओ। ठीक ठाक यारा मेरा ने बाबे लखे सिधाने दे बारे तेन पता चढ़दे पंजाब दा बड़ा सूरमा पुत्तर है यार हाँ बिल्कुल बिल्कुल जानते हैं जी। लखा क्यों नहीं, हाँ बड़ा प्यारा तो सोहना ते दलेर भाई है साड़ा चढ़दे पंजाब तो। ते उन्हों दी बड़ी अच्छी एक्टिविटीज़ ने, जिस तरह कि पहले दीप सिद्धू भाई नाल उन्हों दा जेड़ा बड़ा अच्छा काम रहा है पंजाब के हवाले नाल। किसान प्रोटेस्ट जेड़ा होया पर जी नहीं लगता घरे घुरे जाके मैं उन्होंने आत ही फोन करता मैं रहा ही 3-4 दिन पिंड भी 2-3 दिन पिंड लाया मैं कहा यार मैं तो कल ही मुड़िया होना कंधा च बज के 4 घंटे 5 ਕੱਢੇ ਨੇ ਘਰੇ। ਸੋ ਇਸ ਕਰਕੇ ਚੰਗਾ ਸੋਚੋ ਤਾਂ ਚੰਗਾ ਹੀ ਹੁੰਦਾ ਜੇ ਮਨ ਦੇ ਵਿੱਚ ਤੁਹਾਡੇ ਖਿਆਲ ਹੀ ਮਾੜੇ ਆਈ ਜਾਣਗੇ ਪਹਿਲਾਂ ਹੀ ਅਸੀਂ ਇਹ ਧਾਰਨਾ ਜੀ ਬਣਾ ਲਈ ਢੇਰੀ ਢਾਲੀ ਕਿ ਯਾਰ ਜਿੱਤਾਂਗੇ ਕਿ ਨਾ ਜਿੱਤਾਂਗੇ। ਪਰ ਮਾਹੌਲ ਐਤਕੀ ਨਾ ਜਿਹੜੀ ਸਾਡੀ ਮਾਨਸਿਕਤਾ ਬੜੀ ਵਧੀਆ ਹੋਈ ਆ। ਤਾਂ ਮੇਰੀ ਬੀਬੀ ਮੈਨੂੰ ਕਹਿੰਦੀ ਵੀ ਫਿਰ ਤੂੰ ਆਇਆ ਹੀ ਕਿਉਂ ਐਵੇਂ ਘੇੜੇ ਜੇ ਨਾ ਖਾ ਤੇ ਉਹ ਟੈਕ ਕੇ ਬਹਿ ਜਾ ਹੁਣ ਨਿਬੜੇ ਵੀ ਆਏ। ਤੇ ਮੈਂ ਨਾ ਝੰਡਾ ਜਿਹੜਾ ਪਿੰਡੇ ਗੇੜੇ ਬੰਨਿਆ ਹੋਇਆ ਸੀ ਉਹ ਪਾਟ ਗਿਆ ਤੇ ਮੈਂ ਝੰਡਾ ਨਵਾਂ ਦੇ ਵਿੱਚ ਚੜਾਉਣ ਲੱਗਾ ਕੇਸਰੀ। ਤਾਂ ਉਹ ਪਰੋਂ ਜੇ ਫਿਰਦੀ ਆ ਗਈ ਕਹਿੰਦੀ ਪੁੱਤ ਛੋਟੀਆਂ 2-3 ਹੋਰ ਵੀ ਰੱਖ ਲਓ ਨਾਲ ਲੋੜ ਪੈ ਜਾਂਦੀ ਆ। ਤਾਂ ਉਹਦਾ ਜਿਹੜਾ ਨਾ ਮੈਨੂੰ ਮਾਨਸਿਕ ਜਿੱਤ ਬੜੀ ਵੱਡੀ ਲੱਗੀ। ਆ ਜਿਹੜਾ ਹੈਗਾ 4 ਸਪੀਰੋਂ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈਗੀ ਉਹ ਕਰ ਰਹੀਆਂ ਨੇ ਚਾਹੇ ਪੰਜਾਬ ਵਾਲੇ ਹੋਣ ਤੇ ਚਾਹੇ ਸੈਂਟਰਲ ਦੇ ਲੱਗੇ ਹੋਏ ਨੇ ਪਰ ਆਪਣੇ ਲੋਕ ਉਸ ਦਬਾਅ ਨੂੰ ਝੱਲ ਵੀ ਰਹੇ ਨੇ। ਬਾਦਲ ਸਾਹਿਬ ਬੈਠੇ ਆ ਉੱਥੇ ਪੀਜੀਆਈ ਕਹਿੰਦੇ ਆਤਮਾ ਭੇਜਤੀ ਤੁਸੀਂ ਲੱਭਦਾ ਫਿਰਦਾ ਸੀ ਦਿੱਲੀ ਚ ਉਸਦੇ ਹਵਾਲੇ ਨਾਲ ਬੜੀ ਅੱਛੀ ਐਕਟੀਵਿਟੀ ਸੀ ਉਹਨਾਂ ਨੂੰ। ਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਜ਼ਿੰਦਗੀ ਦੇਵੇ। ਤੇ ਤੁਸੀਂ ਸੁਣਾਓ ਤੁਸੀਂ ਪੰਜਾਬੀ ਦੇ ਪੰਜਾਬ ਦੇ ਬਾਰੇ ਕੁਰਬਾਨੀਆਂ ਭੁੱਲਣ ਦੇ ਕਾਬਿਲ ਨਹੀਂ ਯਾਰ ਜਿਸ ਤਰ੍ਹਾਂ ਪੁਲਿਸ ਵਾਲਿਆਂ ਨਾਲ ਮੁਕਾਬਲਾ ਕਰ ਗੱਲ ਕਰੋ ਯਾਰ ਮਾਫ ਕਰ ਲੈ ਗੱਲ ਕਰਨ ਕਿੰਦੇ ਨਹੀਂ ਜੀ ਆਜੋ ਕਿੱਧਰ ਆਜੋ ਨਹੀਂ ਤੇਰੇ ਹੁਣ ਧੱਕਾ ਕਰ ਲਿਆ ਆ ਲੱਖੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ। ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਲੱਖਾ ਸਿਧਾਣਾ ਵੱਲੋਂ ਇੱਕ ਸਕੂਲ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਸਕੂਲ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਸਗੋਂ ਪੰਜਾਬੀ ਬੋਲਣ ਵਾਲਿਆਂ ਤੇ ਜੁਰਮਾਨਾ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਉਹਨਾਂ ਸਕੂਲ ਦੇ ਮੂਹਰੇ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਕੂਲ ਦੇ ਬਾਹਰ ਬੈਠੇ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਘੜੀਸ ਕੇ ਬੱਸਾਂ ਵਿੱਚ ਚੜਾਇਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦਰਅਸਲ ਲੱਖਾ ਸਿਧਾਣਾ ਵੱਲੋਂ ਇੱਕ ਸਕੂਲ ਦੇ ਖਿਲਾਫ ਇਲਜ਼ਾਮ ਲਗਾਇਆ ਗਿਆ ਸੀ ਕਿ ਸਕੂਲ ਵਿੱਚ ਪੰਜਾਬੀ ਬੋਲਣ ਅਤੇ ਸਿੱਖ ਵਿਦਿਆਰਥੀਆਂ ਨੂੰ ਕੜਾ ਪਾਉਣ ਤੇ ਵੀ ਰੋਕ ਲਗਾਈ ਗਈ ਸੀ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਉਸ ਸਕੂਲ ਦੇ ਖਿਲਾਫ ਆਵਾਜ਼ ਉਠਾਈ। ਤੁਹਾਨੂੰ ਦੱਸ ਦਈਏ ਕਿ ਲੱਖਾ ਸਿਧਾਣਾ ਕੱਲ੍ਹ ਵੀ ਸਕੂਲ ਵਿੱਚ ਗਏ ਸੀ ਤੇ ਪ੍ਰਿੰਸੀਪਲ ਦੇ ਕਮਰੇ ਵਿੱਚ ਜਾ ਕੇ ਉਹਨਾਂ ਪ੍ਰਿੰਸੀਪਲ ਦੇ ਕਮਰੇ ਵਿੱਚ ਲਗਾਈਆਂ ਫੋਟੋਆਂ ਤੇ ਵੀ ਇਤਰਾਜ਼ ਜਤਾਇਆ ਸੀ। ਉਹਨਾਂ ਇਲਜ਼ਾਮ ਲਗਾਇਆ ਕਿ ਇਸ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ, ਜਦਕਿ ਇਹ ਸਕੂਲ ਪੰਜਾਬ ਵਿੱਚ ਹੈ, ਜਦਕਿ ਪੰਜਾਬੀ ਪੜ੍ਹਨੀ ਵੀ ਜ਼ਰੂਰੀ ਹੈ। ਜਿਸ ਤੋਂ ਬਾਅਦ ਉਹਨਾਂ ਸਕੂਲ ਦੇ ਖਿਲਾਫ ਆਵਾਜ਼ ਉਠਾਈ ਤੇ ਸਕੂਲ ਦੇ ਬਾਹਰ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਜਾ ਕੇ ਤੇ ਪੰਜਾਬੀ ਪੜਾਓ ਉਹਦੇ ਉੱਤੇ ਇਤਜਾਜ ਵੀ ਪੜ੍ਹ ਕੇ ਸੁਣਾਓ ਜੀ ਪੰਜਾਬੀ ਪੜ੍ਹਿਓ। ਨਹੀਂ ਆਉਂਦੀ ਨਹੀਂ। ਇਹ ਪ੍ਰਿੰਸੀਪਲ ਆ ਮਹਾਸ਼ੇ ਬੈਠੇ ਆ, ਨਾਮ ਦੱਸੋ ਜੀ ਆਪਣਾ ਕੀ ਹੈ, ਕਿੱਥੋਂ ਆ ਜੀ? ਹਿਮਾਚਲ ਤੋਂ ਆ। ਦੱਸੋ ਜੀ ਤੁਸੀਂ ਪ੍ਰਬੰਧਕ ਬੈਠੇ ਹੋ ਸਕੂਲ ਦੇ, ਤੁਸੀਂ ਵੀ ਪੰਜਾਬ ਦੇ ਹਿੰਦੂ ਪੰਜਾਬੀ ਹਿੰਦੂ ਆ। ਮਾਂ ਬੋਲੀ ਪੰਜਾਬ ਦੇ ਹਿੰਦੂ ਦੀ ਵੀ ਪੰਜਾਬੀ ਹੈ, ਸਿੱਖ ਦੀ ਵੀ ਪੰਜਾਬੀ ਹੈ ਤੇ ਮੁਸਲਮਾਨ ਦੀ ਵੀ ਪੰਜਾਬੀ ਹੈ ਕਿ ਨਹੀਂ? ਪੰਜਾਬੀ ਹੈ ਨਾ। ਤੇ ਤੁਸੀਂ ਇੱਥੇ ਆਰਐਸਐਸ ਦੀਆਂ ਨੀਤੀਆਂ ਕਿਉਂ ਥੋਪ ਰਹੇ ਹੋ ਸਕੂਲ 'ਚ ਦੱਸੋ? ਇਧਰਲੀ ਤਸਵੀਰ ਹੈ ਜਿਹੜਾ ਹੈਂਡਗਵਾਰ ਹੋਇਆ ਇਹਨਾਂ ਦਾ ਆਰਐਸਐਸ ਦਾ ਮੁਖੀ ਤੇ ਇਧਰ ਦੀ ਗੋਲਵਾਲ ਕਰਦੀ ਹੈ। ਇਹ ਸਕੂਲ ਦੀਆਂ ਤਸਵੀਰਾਂ ਨੇ, ਗੱਲ ਦਾ ਜਵਾਬ ਦਿਓ। ਅਸੀਂ ਵਿਦਿਆ ਭਾਰਤੀ ਤੋਂ ਕੀ ਲੈਣਾ? ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਦਫ਼ਤਰ 'ਚ ਜਿਹਦਾ ਪ੍ਰਿੰਸੀਪਲ ਹਿਮਾਚਲ ਤੋਂ ਲਿਆ ਕੇ ਬਿਠਾਇਆ, ਇਹ ਬੰਦੇ ਨੂੰ ਨਾ ਇਸ ਇਨਸਾਨ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਇਹਨੂੰ ਲਿਖਣੀ ਆਉਂਦੀ ਹੈ। ਇਹ ਜਵਾਬ ਖੜੇ ਆ ਸਾਰੇ। ਇੱਕ ਮਿੰਟ ਇਹ ਖੜ ਜਾ ਇੱਕ ਮਿੰਟ। ਤੁਸੀਂ ਦੱਸੋ ਬਾਈ ਤੁਹਾਨੂੰ ਪੰਜਾਬੀ ਬੋਲਣ ਦਿੰਦੇ ਆ? ਹੈ 80% ਸਕੂਲ ਪਿੰਡਾਂ 'ਚੋਂ ਆਉਂਦੇ ਆ। ਤੁਸੀਂ ਸਾਡੀ ਐਸੀ ਜੜ ਪੱਟ ਰਹੇ ਹੋ, ਨਾਲੇ ਆਪ ਵੀ ਪੱਟ ਰਹੇ ਹੋ। ਖਾਣੇ ਹੋ ਪੰਜਾਬ ਦਾ, ਰਹਿੰਦੇ ਪੰਜਾਬ 'ਚੋਂ, ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਏ? ਮੈਨੂੰ ਗੱਲ ਦਾ ਜਵਾਬ ਦਿਓ। ਔਰ ਇਹ ਕਰ ਨੇੜੇ ਕਰ ਯਾਰ, ਆ ਦੇਖ ਆ ਪੰਜਾਬੀ 'ਚ ਕਰ ਰਿਹਾ ਬਿਲਕੁਲ ਇਹ ਗੱਲ ਬਿਲਕੁਲ ਤੇ ਉਹਦੇ ਬਾਰੇ ਉਹ ਬੜਾ ਮਸ਼ਹੂਰ ਹੈ ਕਿ ਜੀ ਉਹ ਇਤਵਾਰ ਵਾਲੇ ਦਿਨ ਇੱਕ ਪੰਚਾਇਤ ਲਾਉਂਦਾ। ਤੁਸੀਂ ਕੱਲ ਨੂੰ ਕਹਿ ਦਗੇ ਕਿ ਚਮਕੌਰ ਸਾਹਿਬ ਦਾ ਨਾਮ ਬਦਲ ਦਿਓ, ਫਤਿਹਗੜ੍ਹ ਸਾਹਿਬ ਦਾ ਨਾਮ ਬਦਲ ਦਿਓ। ਨਾਂ ਦੇ ਪਿੱਛੇ ਕੀ ਲੌਜਿਕ ਆ? ਨਾਮ ਕੀ ਆ?
ਰੁਪਿੰਦਰ ਕੌਰ। ਰੁਪਿੰਦਰ ਕੌਰ। ਜੇ ਮੈਂ ਤੁਹਾਡਾ ਨਾਂ ਬਦਲ ਦਿਆਂ, ਮੇਰਾ ਜੋ ਕੰਮ ਹੈ ਭਾਵੇਂ ਜਸਵਿੰਦਰ ਕੌਰ ਹੋਵੇ। ਨਾਂ ਦੇ ਪਿੱਛੇ ਇੱਕ ਇਤਿਹਾਸ ਖੜਾ ਹੈ, ਨਾਂ ਦੇ ਪਿੱਛੇ ਇੱਕ ਸਿਰ ਲੱਗੇ ਖੜੇ ਨੇ। ਗੁਰੂ ਕਾਸ਼ੀ ਕਿਉਂ ਰੱਖਿਆ ਸੀ ਤੇ ਅਸੀਂ 70 ਸਾਲਾਂ ਦੇ ਵਿੱਚ ਅਸੀਂ ਕੀ ਕੀਤਾ ਕਾਸ਼ੀ ਲਈ? ਕੀਤਾ ਅਸੀਂ ਤਾਂ ਅੱਜ ਵੀ ਲੜ ਰਹੇ ਹਾਂ। ਉਹਨਾਂ ਨੇ ਨਾਂ ਬਦਲਤਾ, ਤੁਸੀਂ ਕਹਿੰਦੇ ਵੀ ਨਾਂ ਕੋਈ ਗੱਲ ਨਹੀਂ ਬਦਲ ਦਿਓ, ਕੋਈ ਫਰਕ ਨਹੀਂ ਪੈਂਦਾ। ਕਿਉਂ ਛੋਟੀ ਹੈ ਭੈਣੇ ਕਿਉਂ ਛੋਟੀ ਹੈ? ਜਿਹੜੇ ਪਹਿਲੇ ਛੋਟੀ ਇਸ ਕਰਕੇ ਹੈ ਕਿਉਂਕਿ ਇਹ ਤੋਂ ਬਹੁਤ ਵੱਡੀਆਂ ਲੜਾਈਆਂ ਹਲੇ ਪੰਜਾਬ ਦੇ ਵਿੱਚ ਬਚੀ ਹੈ। ਵੱਡੀ ਲੜਾਈ ਹਲੇ ਮੰਨ ਲਓ ਲੜੀ ਨਹੀਂ ਜਾ ਰਹੀ ਹੋਵੇ, ਆ ਵੀ ਛੱਡ ਗਏ ਵੀ ਬਦਲ ਦਿਓ, ਤੇ ਇਹੀ ਕੰਮ ਰਹਿ ਗਿਆ। ਨਹੀਂ ਬਦਲ ਦਗੇ ਫਿਰ ਛੱਡ ਗਏ। ਜਿਸ ਦੇ ਵਿੱਚ ਗਰੀਬਾਂ ਦੀ ਕਬਜ਼ਾ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਹੋਵੇ ਲੋਕਾਂ ਨੇ, ਅੱਛਾ ਕਸਬੇ ਛੁਡਾ ਕੇ ਦਿੰਦਾ ਹੈ। ਅੱਛਾ ਬੜਾ ਇੱਕ ਉਹਦੇ ਵਾਸਤੇ ਹੈਗਾ ਕਿ ਯਾਰ ਉਹ ਇਹ ਉੱਥੇ ਹਰ ਸੰਡੇ ਨੂੰ ਮਤਲਬ ਹਰ ਚੜ੍ਹਦੇ ਐਤਵਾਰ ਪੰਜਾਬ ਵਾਲੇ ਵਿੱਚ ਦਿਨ ਆਪਣੇ ਡੇਰੇ ਤੇ ਉੱਤੇ ਹੁੰਦਾ ਹੈ। ਆਪਣੇ ਡੇਰੇ ਦੇ ਜਦੋਂ ਲਲਕਰੇ ਮਾਰਦਾ, ਥਾਪੀਆਂ ਮਾਰਦਾ, ਮੈਂ ਬਾਜਵਾ ਭਜਾ ਲਿਆ, ਮੈਂ ਬੜਿੰਗ ਭਜਾ ਲਿਆ, ਮੈਂ ਸੁਖਵੀਰ ਭਜਾ ਲਿਆ, ਮੈਂ ਜਾਖੜ ਭਜਾ ਲਿਆ, ਤੂੰ ਭੱਜਿਆ। ਐਡਾ ਡਰ ਸਾਡਾ ਤੈਨੂੰ ਕਿ ਸਾਨੂੰ ਘਰੇ ਨਜ਼ਰਬੰਦ ਕਰ ਲੈ। ਜੇ ਅਸੀਂ ਤਿੰਨਾਂ ਤੇ ਨਾਲ ਨਹੀਂ, ਫਿਰ ਇੰਨਾ ਖੌਫ ਕਾਹਦਾ? ਇੰਨਾ ਖੌਫ ਮੰਨ ਗਏ ਤੁਸੀਂ ਕਿ ਮੇਰੇ ਵਰਗੇ ਬੰਦੇ ਨੂੰ ਤੁਸੀਂ ਬੋਲਣ ਤੋਂ ਵੀ ਡਰਦੇ ਹੋ। ਇਹਦਾ ਮਤਲਬ ਬੋਲਣ ਤੋਂ ਬੰਦਾ ਕੌਣ ਡਰਦਾ ਹੁੰਦਾ? ਜਿਹੜੇ ਬੰਦੇ ਦੇ ਪੱਲੇ ਸੱਚ ਨਹੀਂ ਹੈਗਾ। ਮੇਰੇ ਇੱਕ ਵੀ ਕਿਸੇ ਪੁਆਇੰਟ ਦੇ ਉੱਤੇ ਇੱਕ ਵੀ ਜਵਾਬ ਸਹੀ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਦੇ ਦੇ, ਮੈਂ ਦੇਣਦਾਰ ਹੋਊਂਗਾ। ਮੈਂ ਫੇਰ ਕਹਿਣਾ, ਮੈਂ ਅੱਜ ਚੈਲੰਜ ਕਰਦਾ ਤੁਹਾਡੇ ਕੋਲੇ ਯਾਰ, ਅਸੀਂ ਰੱਖਾਂ ਇਕੱਠ ਆਉਣ ਵਾਲੇ ਦਿਨਾਂ 'ਚ, ਪੰਜਾਬ ਦਾ ਖੁੱਲਾ ਮੰਚ ਰੱਖਾਂ, ਸਾਰੇ ਪੰਜਾਬੀਆਂ ਨੂੰ ਸੱਦਾ ਦੇਵਾਂਗੇ, ਵਿੱਚੇ ਬਾਦਲਾਂ ਨੂੰ, ਵਿੱਚੇ ਕਾਂਗਰਸੀਆਂ ਨੂੰ, ਵਿੱਚੇ ਬੀਜੇਪੀ ਨੂੰ, ਵਿੱਚੇ ਕਮਿਊਨਿਸਟਾਂ ਨੂੰ, ਵਿੱਚੇ ਆਮ ਆਦਮੀ ਪਾਰਟੀ। ਇਹ ਬੈਠਣਗੇ ਸਟੇਜ ਤੇ, ਅਸੀਂ ਕੁਝ ਸਵਾਲ ਨਹੀਂ ਪੁੱਛਣਾ, ਕੁਝ ਬੋਲਣਾ ਨਹੀਂ। ਲੋਕਾਂ ਨੂੰ ਕਹਾਂਗੇ ਵੀ ਆਹ ਲੋਕ ਹੈ, ਤੁਸੀਂ ਇਹਨਾਂ ਤੋਂ ਵੋਟਾਂ ਲੈ ਕੇ ਰਾਜੇ ਬਣੇ ਹੋ, ਇਹਨਾਂ ਨੇ ਸਿਰ ਤੇ ਬਿਠਾਇਆ, ਇਹਨਾਂ ਦੇ ਸਵਾਲ ਆ ਜਵਾਬ ਦਿਓ। ਹੈ ਮਤ ਉੱਥੇ ਆ ਕੇ ਦੇ ਦਿਓ ਜਵਾਬ। ਸਾਨੂੰ ਇੱਕ ਰੱਤੀ ਭਰ ਵੀ ਮੈਨੂੰ ਇਹ ਸੀ ਨਹੀਂ ਸੀ ਵੀਰੇ ਐ ਰੋਕ ਲੈਣਗੇ। ਮੈਂ ਆਪ ਹੈਰਾਨ ਆ ਕਿ ਤੁਸੀਂ ਕਿਸ ਤਰੀਕੇ ਨਾਲ ਆਵਾਜ਼ ਦੱਬ ਰਹੇ ਹੋ ਯਾਰ। ਕੈਪਟਨ ਨੂੰ ਵੀ ਮੈਂ ਬਹੁਤ ਪੁੱਠਾ ਸਿੱਧਾ ਬੋਲਦਾ ਰਿਹਾ ਵੀ ਇਹ ਰੂਸ ਆਲਮ ਦਾ ਯਾਰ ਹੈ, ਇਹ ਆਸ਼ਕ ਹੈ, ਇਹ ਯਾਸ਼ ਹੈ, ਇਹਨੇ ਪੰਜਾਬ ਬਰਬਾਦ ਕਰਤਾ, ਇਹਨੇ ਐਂ ਕਰਤਾ। ਮਾਰਾ ਕਰੇ ਦੇਖਣ ਜੀ ਮੇਰੇ ਘਰੇ ਪੁਲਿਸ ਆ ਗਈ, ਜਾਂ ਮੈਨੂੰ ਘੇਰਾ ਪਾ ਲਿਆ, ਜਾਂ ਮੇਰੇ ਤੇ ਪਰਚਾ ਦੇਤਾ। ਉਹੀ ਲੋਕਾਂ ਨੂੰ ਜਵਾਬ ਦੇਣਾ ਸੀ ਨਾ। ਫਿਰ ਅੱਜ ਦੰਦਾ ਖੁੱਲਾ ਸੱਦਾ ਤੂੰ ਖੁਦ ਰੱਖਿਆ, ਕੱਲ ਨੂੰ ਵੋਟਾਂ ਮੰਗਣ ਵੀ ਤਾਂ ਲੋਕਾਂ 'ਚ ਹੀ ਆਓਗੇ ਨਾ। ਕਈ ਯੂਨੀਵਰਸਿਟੀਆਂ 'ਚ ਜਾਂ ਕੋਈ ਸਟੇਡੀਅਮ 'ਚ ਬੈਠ ਕੇ, ਕਿਸੇ ਅੰਦਰ ਬੈਠ ਕੇ, ਕਿਸੇ ਕਮਰੇ 'ਚ ਲੋਕਾਂ ਨੂੰ ਡਿਬੇਟ ਕਰਕੇ ਵੋਟਾਂ ਮੰਗ ਲਓਗੇ ਆਪਣੀ ਗੱਲ ਚਲਾ ਕੇ। ਸਹੀ ਹੈ ਬੜੀ ਕੁਰਬਾਨੀ ਹੈ ਯਾਰਾ ਉਸਦੀ, ਉਹਨੂੰ ਸਲਾਮ ਕਰਨਾ ਚਾਹੀਦਾ। ਮੈਂ ਸਲਾਮ ਕਰਦਾ ਉਸਨੂੰ। ਨਹੀਂ ਕੋਈ ਸ਼ੱਕ ਨਹੀਂ ਉਹਨਾਂ ਦੀ। ਜਿਸ ਤਰ੍ਹਾਂ ਕਿ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਜੇ ਕਿਸਾਨ ਐਂਥਮ ਵਿੱਚ ਵੀ ਦੀਪ ਸਿੱਧੂ ਭਾਈ ਨਾਲ ਉਹਦੀ ਬੜੀ ਅੱਛੀ ਐਕਟੀਵਿਟੀਜ਼ ਰਹੀ ਹੈ। ਮਤਲਬ ਪੂਰੇ ਜਿਹੜਾ ਉਸ ਦਾ ਕਿਸਾਨ ਦਾ ਪ੍ਰੋਟੈਸਟ ਹੋਇਆ ਸੀ, ਜਿਹੜਾ ਧਰਨਾ ਹੋਇਆ ਸੀ, ਉਸਦੀ ਫਿਲਮਾਂ ਵਾਲੇ ਨਹੀਂ ਐਕਟਰ ਨੇ ਗਾਈਆਂ ਤੁਸੀਂ ਦੇਖਦੇ ਹੁੰਦੇ ਆ। ਜਦੋਂ ਕੋਈ ਫਿਲਮ ਆਉਂਦੀ ਹੈ ਇਹਨਾਂ ਦੀ, ਪੰਜਾਬੀ ਠੇਠ ਪੰਜਾਬੀ ਬੋਲਦੇ ਆ, ਸ਼ੁੱਧ ਪਿੰਡਾਂ ਵਾਲੀ ਪੰਜਾਬੀ, ਪੂਰੀ ਪਿਓਰ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਆ। ਜਦੋਂ ਪ੍ਰਮੋਸ਼ਨ ਹੁੰਦੀ ਹੈ, ਜਦੋਂ ਉਹਨਾਂ ਦੇ ਕੋਈ ਇੰਟਰਵਿਊ ਆਉਂਦੀ ਹੈ, ਜੋ ਦੇਖ ਕੇ ਆਉਂਦੇ ਆ ਯਾ ਫਾਈਨ ਇਟਸ ਓਕੇ, ਲੈ ਇੱਕ ਗੱਲਾਂ ਨੇ, ਵੈਰੀ ਗੁੱਡ ਮੂਵੀ। ਉਦੋਂ ਆ ਮੂੰਹ ਜਾ ਬਣਾ ਕੇ ਬਿੰਗਾ ਜਾ। ਮੈਂ ਕੱਲ ਪਰਸੋਂ ਕਿਹੜੀ ਕਲਾਕਾਰਨੀ ਕੁੜੀ ਉਹ ਬਾਹਲਾ ਮਸ਼ਹੂਰ ਆ ਫਿਲਮਾਂ 'ਚ, ਜਿਹੜਾ ਨੀਰੂ ਬਾਜਵਾ ਇੱਕ ਹੋਰ ਆ ਕੁੜੀ ਬਾਹਲਾ ਮਸ਼ਹੂਰ ਆ ਵੀ, ਉਹਨਾਂ ਮੈਂ ਸੁਣ ਰਿਹਾ ਸੀ। ਉਹ ਜੇ ਕਿਸੇ ਨੇ ਇੰਟਰਵਿਊ ਕਰ ਰਹੀ ਹੈ ਕਿਸੇ ਕਲਾਕਾਰ ਦੇ ਨਾਲ, ਆਪਣਾ ਕਿਸੇ ਪੱਤਰਕਾਰ ਨਾਲ, ਤਦੋਂ ਜ਼ਿਆਦਾ ਅੰਗਰੇਜ਼ੀ ਬੋਲੀ ਜਾਂਦੇ ਆ। ਫਿਰ ਫਿਲਮ 'ਚ ਵੀ ਅੰਗਰੇਜ਼ੀ ਬੋਲ ਲਓ, ਫਿਰ ਉਹ ਹਾਲੀਵੁੱਡ 'ਚ ਬੈਠ ਜਾਓ ਬਈ, ਜੇ ਉੱਥੇ ਤੁਹਾਨੂੰ ਇੰਨਾ ਉਹ ਹੈ। ਇਹ ਇਹਨਾਂ ਲੋਕਾਂ ਨੂੰ ਵੀ ਸਾਨੂੰ ਸਵਾਲ ਕਰਨਾ ਚਾਹੀਦਾ ਕਿ ਤੁਸੀਂ ਪੈਸਾ ਕਮਾਉਂਦੇ ਹੋ ਪੰਜਾਬੀ ਫਿਲਮਾਂ ਦਾ, ਪੰਜਾਬੀ ਲੋਕਾਂ ਤੋਂ ਪੰਜਾਬੀ ਬੋਲ ਕੇ, ਪੰਜਾਬੀ ਫਿਲਮਾਂ ਬਣਾ ਕੇ। ਇੱਕ ਉੱਤੇ ਅਮਲੀ ਤਿਆਰ ਕਰਨਾ, ਉਸਦਾ ਸਾਰਾ ਲਾਏ ਅਮਲ ਤਿਆਰ ਕਰਨਾ, ਉਹਦੀ ਫੂਡ ਤਕਰੀਬਨ ਉਹਦਾ ਸਾਰਾ ਜਿਹੜਾ ਮਾਮਲਾ ਸੀ ਉਹ ਦੀਪ ਸਿੱਧੂ ਨੇ ਤੇ ਲੱਖੇ ਨੇ ਹੀ ਸੰਭਾਲਿਆ ਹੋਇਆ ਸੀ। ਤੇ ਬੜਾ ਪਿਆਰਾ ਪੁੱਤਰ ਹੈ ਪੰਜਾਬ ਦਾ। ਇਹ ਗੱਲ ਹੈ, ਪੰਜਾਬ ਨੂੰ ਹਜੇ ਐਸੇ ਪੁੱਤਰਾਂ ਦੀ ਬਹੁਤ ਲੋੜ ਹੈ। ਇਹੀ ਗੱਲ ਹੈ। ਪਰ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਸਿਹਤ ਦੇ, ਤੇ ਸਾਨੂੰ ਚਾਹੀਦਾ ਕਿ ਅਸੀਂ ਉਸ ਭਾਈ ਨੂੰ ਸਪੋਰਟ ਕਰੀਏ, ਤੇ ਉਹ ਵੀਡੀਓ ਸ਼ੇਅਰ ਕਰਨ ਦੀ ਹੱਦ ਤੱਕ ਹੀ ਕਿਉਂ ਨਹੀਂ ਹੈ। ਇਨਸ਼ਾਅੱਲਾ ਤੇ ਦੁਆ ਗੋ ਅਸੀਂ ਕਿ ਅੱਲਾਹ ਪਾਕ ਉਸ ਨੂੰ ਆਪਣੇ ਜ਼ੁਬਾਨ ਵਿੱਚ ਰੱਖੇ। ਲੱਖੇ ਦਾ ਕਿੰਨੇ ਦੀ ਹੋਊ ਸ਼ਰਟ? 500 ਦੀ ਹੋਊ। ਆ ਬੂਟ ਦਿਖਾਈ ਬਾਈ, ਓਏ ਦਿਖਾਈ, ਆ ਪੈਂਟ ਵੀ ਦਿਖਾ ਦੇ, ਵਧੀਆ ਬ੍ਰਾਂਡ ਤੇ ਲੱਗ ਰਹੇ ਬੂਟ। ਇਹ ਵੀ ਕਿਸੇ ਸੱਜਣ ਨੇ ਭੇਜਿਆ ਬਾਹਰੋਂ, ਹੈਨਾ। ਆ ਪੈਂਟ ਕਿੰਨੇ ਕੁ ਦੀ ਹੋਊ? 500-700 ਦੀ ਪੈਂਟ। ਸਾਰੇ ਕੱਪੜੇ ਮੇਰੇ ਮੈਨੂੰ ਪਤਾ ਵੀ 5-7 ਹਜ਼ਾਰ ਦੇ ਨਹੀਂ ਹੋਣੇ। ਲੱਖੇ ਦੀ ਕਮਾਈ, ਮੈਂ ਲੱਖਾਂ ਰੁਪਏ ਦੇ ਛੂਟ ਬੂਟ ਪਹਿਨ ਕੇ ਘੁੰਮਦਾ। ਲੱਖਾ ਆਮ ਹੀ ਘਰ ਦਾ ਮੁੰਡਾ ਯਾਰ, 10 ਕਿੱਲੇ ਪੈਲੀ ਆ ਲੱਖੇ ਕੋਲੇ, ਠੀਕ ਹੈ, ਠੇਕੇ ਤੇ ਦੇ ਕੇ ਲੱਖਾ ਕੰਮ ਚਲਾਉਂਦਾ। ਜਦੋਂ ਇਹ ਹੋਵੇ ਲੱਖਾ ਦਾ ਆਯਾਸ਼ੀਆਂ ਕਰਦਾ ਫਿਰਦਾ, 7 ਸਟਾਰ ਹੋਟਲਾਂ 'ਚ ਖਾਣਾ ਖਾਂਦਾ, ਲੱਖਾ ਦਾ ਘੁੰਮਣ ਫਿਰਨ ਰੋਜ਼ ਕਦੇ ਸ਼ਿਮਲੇ ਚੜਿਆ ਰਹਿੰਦਾ, ਕਦੇ ਗਾਹਾਂ ਟੱਪ ਜਾਂਦਾ, ਫਿਰ ਤਾਂ ਆਪਾਂ ਮੰਨ ਲਈਏ।